ਦੀਪਕ ਜੀ ਅਗਲੀ ਗੱਲ ਕਰੀਏ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ। ਪਿੱਛੇ ਜੇ ਆਪਾਂ ਦੇਖਿਆ ਵੀ ਬਹੁਤ ਸਰਗਰਮੀ ਸੀ। 18 ਤਰੀਕ ਦਾ ਇਹ ਜਿਹੜਾ ਐਪੀਸੋਡ ਸਭ ਨੇ ਦੇਖਿਆ, ਕਈ ਦਿਨ ਤੱਕ ਚੱਲਦਾ ਰਿਹਾ। ਹੁਣ ਥੋੜਾ ਜਿਹਾ ਇਦਾਂ ਲੱਗਦਾ ਸੀ ਵੀ ਮਾਮਲਾ ਥੋੜਾ ਜਿਹਾ ਠੰਡਾ ਹੋਇਆ ਆ। 2 ਵੀਡੀਓਜ਼ ਇੱਕ ਆਡੀਓ ਤੋਂ ਬਾਅਦ ਚ ਕੁਛ ਉਸ ਦੇ ਵਿੱਚ ਨਹੀਂ ਆਇਆ। ਪਰ ਹੁਣ ਅਚਨਚੇਤੇ ਇਹ ਚੀਜ਼ ਸਾਹਮਣੇ ਆਈ ਆ ਵੀ ਅੰਮ੍ਰਿਤਪਾਲ ਸਿੰਘ ਇੱਕ ਵਾਰੀ ਫੇਰ ਉਸ ਦੀ ਕਹਿੰਦੇ ਭਾਲ ਯੂਪੀ ਦੇ ਵਿੱਚ ਹੋਣ ਲੱਗੀ ਆ। ਬਿਲਕੁਲ ਇਹ ਗੱਲ ਦਰੁਸਤ ਹੈ ਜੀ ਕਿ 18 ਦਿਨ ਤੋਂ ਪੁਲਿਸ ਕਹਿ ਰਹੀ ਹੈ ਕਿ ਅਸੀਂ ਲੱਭ ਰਹੇ ਹਾਂ। 18 ਮਾਰਚ ਤੋਂ ਉਹਦੀ ਭਾਲ ਜਾਰੀ ਹੈ ਤੇ ਕਹਿੰਦੇ 18 ਦਿਨ ਹੋ ਗਏ ਤੇ ਅੰਮ੍ਰਿਤਪਾਲ ਨਹੀਂ ਲੱਭਾ। ਹਾਂ, ਉਹਦੀਆਂ ਗੱਡੀਆਂ ਲੱਭ ਗਈਆਂ, ਉਹਦਾ ਨੈਟਵਰਕ ਲੱਭ ਗਿਆ, ਉਹਦੇ ਨਾਲ ਦੇ ਬੰਦੇ ਲੱਭ ਕੇ, ਚਾਚਾ ਵੀ ਫੜ ਲਿਆ, ਸਾਰਾ ਕੁਝ ਫੜ ਲਿਆ ਸੀ। ਬਸ ਅੰਮ੍ਰਿਤਪਾਲ ਹੀ ਰਹਿੰਦਾ ਤੇ ਉਹਦੇ ਨੇੜੇ ਹੀ ਆ। ਬਸ ਕਹਿੰਦੇ ਅਦਾਲਤ 'ਚ ਵੀ ਕਹਿੰਦੇ ਨੇ ਅਸੀਂ ਉਹਦੇ ਨੇੜੇ ਹੀ ਆ। ਤੇ ਪਰ ਉਹਦੀਆਂ 2 ਵੀਡੀਓ ਤੇ ਇੱਕ ਆਡੀਓ ਜਿਸ ਕਦਰ ਆਈਆਂ 24-28 ਘੰਟਿਆਂ ਦੇ ਦਰਮਿਆਨ ਹੀ ਲਗਾਤਾਰ, ਉਸ ਨੇ ਸਵਾਲੀਆ ਚਿੰਨ੍ਹ ਇਹਨਾਂ ਤੇ ਵੀ ਲਾਇਆ ਤੇ ਉਸ ਨੇ ਇਹ ਵੀ ਦੱਸਿਆ ਕਿ ਉਹਨੂੰ ਲੱਗ ਰਿਹਾ ਕਿ ਮੈਂ ਸੁਰੱਖਿਅਤ ਜ਼ੋਨ 'ਚ ਚਲਾ ਗਿਆ। ਤੇ ਪਰ ਇਹ ਸਭ ਦੇ ਦਰਮਿਆਨ ਹੀ ਅਚਾਨਕ ਇੱਕ ਸਕਾਰਪੀਓ ਤੇ ਇੱਕ ਸਵਿਫਟ ਕਾਰ ਚਰਚਾ 'ਚ ਖੂਬ ਆਈ। ਤੇ ਫਿਰ ਸਕਾਰਪੀਓ ਦਾ ਹਵਾਲਾ ਹੈ ਕਿ ਸਕਾਰਪੀਓ ਤਾਂ ਇਹ ਯੂਪੀ ਵਾਲੀ ਹੈ ਜੀ। ਇਹ ਤੇ ਯੂਪੀ ਦੇ ਇੱਕ ਧਾਰਮਿਕ ਥਾਂ, ਮਤਲਬ ਡੇਰਾ ਹੈ, ਡੇਰੇ 'ਚ ਇੱਕ ਗੁਰਦੁਆਰਾ ਵੀ ਬਣਾਇਆ ਉਹਨਾਂ ਨੇ, ਉਹ ਡੇਰੇ ਨਾਲ ਸੰਬੰਧਿਤ ਗ੍ਰੰਥੀ ਦੀ ਹੈ ਜੀ। ਤੇ ਉਹਦੇ ਹਵਾਲੇ ਨਾਲ ਕਹਿੰਦੀ ਉਹਨੂੰ ਇੱਥੇ ਛੱਡ ਕੇ ਜੀ ਅੱਗੇ ਇੱਕ ਨੋਵਾ ਲੈ ਲਈ ਸੀ, ਨੋਵਾ ਛੱਡ ਕੇ ਜੀ ਅੱਗੇ ਸਵਿਫਟ ਲੈ ਲਈ ਸੀ। ਸੋ ਹੁਣ ਉਹ ਸਕਾਰਪੀਓ ਵੀ ਕਹਿੰਦੇ ਬਰਾਮਦ ਹੋ ਗਈ, ਉਹ ਗ੍ਰੰਥੀ ਵੀ ਮਿਲ ਗਿਆ, ਉਹ ਬੰਦਾ ਵੀ ਸਾਹਮਣੇ ਆ ਗਿਆ ਤੇ ਉਹ ਡੇਰਾ ਵੀ ਲੱਭ ਲਿਆ। ਤੇ ਉਸ ਡੇਰੇ ਨੂੰ ਲੱਭਦੇ ਲੱਭਦੇ ਪੁਲਿਸ ਚਲੀ ਗਈ ਯੂਪੀ। ਤੇ ਕਹਿੰਦੇ ਜਦੋਂ ਉੱਥੇ ਪਹੁੰਚੇ ਤੇ ਉੱਥੇ ਫੁਟੇਜ 25 ਤਰੀਕ ਤੱਕ ਦੀ ਹੈ ਨਹੀਂ, 25 ਤੋਂ ਬਾਅਦ 26 ਤੋਂ ਫਿਰ ਸ਼ੁਰੂ ਆ। ਕਹਿੰਦੇ ਇਹਦਾ ਮਤਲਬ ਕਹਿੰਦੇ 25 ਤੱਕ ਅੰਮ੍ਰਿਤਪਾਲ ਉੱਥੇ ਸੀ। ਤੇ ਜਦੋਂ ਤੱਕ ਇਹ ਫੁਟੇਜ ਦੀ ਜਾਣਕਾਰੀ ਕਹਿੰਦੇ ਆਪਣੇ ਅਧਿਕਾਰੀਆਂ ਨੂੰ ਦਿੱਤੀ ਉਹਨਾਂ ਨੇ ਕਿ ਜੀ ਆਹ ਉਹ ਕਹਿੰਦੇ ਭਾਈ ਜੇ ਤੁਸੀਂ ਹੁਣ ਗਏ ਹੋ ਫੁਟੇਜ ਲੱਭਣ ਤਾਂ ਅੰਮ੍ਰਿਤਪਾਲ ਵੀ ਲੱਭ ਲਿਓ, ਸ਼ਾਇਦ ਪੰਜਾਬ ਤੋਂ ਫੇਰ ਕਹਿੰਦੇ ਯੂਪੀ ਚਲਾ ਗਿਆ। ਦੱਸੋ, ਮਤਲਬ ਇਹ ਖੇਲ ਹੈ। ਇੱਕ ਪਾਸੇ ਤੁਸੀਂ ਕਹਿੰਦੇ ਹੋ ਅਸੀਂ ਸਾਰੇ ਸੂਬਿਆਂ ਦੀ ਪੁਲਿਸ ਲਾਤੀ, ਇੱਕ ਪਾਸੇ ਕਹਿੰਦੇ ਹੋ ਕੇਂਦਰੀ ਏਜੰਸੀਆਂ ਲਾਤੀਆਂ, ਇੱਕ ਪਾਸੇ ਕਹਿੰਦੇ ਹੋ ਅਸੀਂ ਬਾਰਡਰ ਸੀਲ ਕਰਤੇ, ਅਸੀਂ ਰਾਹ ਤੱਕ ਸੀਲ ਕੀਤੇ ਹੋਏ ਨੇ, ਅਸੀਂ ਜੀ ਨੇਪਾਲ ਬਾਰਡਰ ਨੂੰ ਜਾਂਦੇ ਹਰ ਰਾਹ ਦੇ ਉੱਤੇ ਬੰਦੇ ਖੜਾਤੇ, ਅਸੀਂ ਪੋਸਟਰ ਲਾਤੇ। ਦੂਏ ਪਾਸੇ ਉਹ ਬੰਦਾ ਪੰਜਾਬ ਤੋਂ ਜੀ ਕਹਿੰਦਾ ਆ ਲਓ ਜੀ ਇੱਥੋਂ ਸ਼ਾਹਕੋਟ ਤੋਂ ਨਿਕਲਿਆ, ਲੁਧਿਆਣੇ ਆ ਗਿਆ, ਲੁਧਿਆਣੇ ਤੋਂ ਟੈਂਪੂ ਫੜਿਆ ਪਟਿਆਲੇ ਚਲਾ ਗਿਆ, ਪਟਿਆਲੇ ਤੋਂ ਕੁਰੂਕਸ਼ੇਤਰ ਆ ਗਿਆ, ਕੁਰੂਕਸ਼ੇਤਰ ਤੋਂ ਛਤਰੀ ਲਈ ਅੱਡੇ ਤੇ ਆਇਆ, ਬੱਸ ਫੜੀ ਤੇ ਜੀ ਦਿੱਲੀ ਨੂੰ ਚਲਾ ਗਿਆ, ਦਿੱਲੀ ਤੋਂ ਯੂਪੀ ਪੀਲੀਭੀਤ ਪਹੁੰਚ ਗਿਆ, ਪੀਲੀਭੀਤ ਤੋਂ ਜੀ ਉਹ ਨੇਪਾਲ ਬਾਰਡਰ ਕੋਲ ਨੂੰ ਜਾ ਰਿਹਾ ਜੀ, ਨਹੀਂ ਜੀ ਉਹ ਵਾਪਸ ਆ ਗਿਆ ਜੀ, ਆ ਲਓ ਚੱਕੋ ਜੀ ਫਗਵਾੜੇ ਆ ਗਿਆ, ਫਗਵਾੜੇ ਤੋਂ ਜਲੰਧਰ ਪਹੁੰਚ ਗਿਆ ਜੀ, ਅਸੀਂ ਉਹਨੂੰ ਹੁਸ਼ਿਆਰਪੁਰ ਲੱਭ ਰਹੇ ਹਾਂ ਜੀ, ਨਹੀਂ ਜਲੰਧਰ ਡੇਰੇ 'ਚ ਆ ਜੀ, ਨਹੀਂ ਦੁਬਾਰਾ ਹੁਸ਼ਿਆਰਪੁਰ ਆ ਗਿਆ, ਨਹੀਂ ਜੀ ਹੁਣ ਉਹ ਜੀ ਫਿਰ ਪੀਲੀਭੀਤ ਪਹੁੰਚ ਗਿਆ ਜੀ। ਮਤਲਬ ਇੰਨਾ ਆਸਾਨ ਹੈ। ਰਾਹ ਦਿੱਤਾ ਜਾ ਰਿਹਾ ਜਾਂ ਰਾਹ ਬਣਾ ਲਿਆ ਉਸਨੇ, ਜਾਂ ਕਹਾਣੀ ਅਜੇ ਵੀ ਕੁਝ ਹੋਰ ਹੈ, ਦ੍ਰਿਸ਼ ਕੋਈ ਹੋਰ ਦਿਖਾਇਆ ਜਾ ਰਿਹਾ ਤੇ ਕਹਾਣੀ ਕੁਝ ਹੋਰ ਹੈ। ਕੀ ਇਹਦੇ ਪਿੱਛੇ ਰਾਜਨੀਤੀ ਹੋ ਰਹੀ ਹੈ ਕਿ ਰਾਜਨੀਤਿਕ ਧਿਰਾਂ ਨੇ ਇਹਦੇ ਪਿੱਛੇ? ਸੋ ਇਹ ਕਿੰਨੇ ਹੀ ਪਹਿਲੂ ਸਵਾਲ ਵੱਡੇ ਹੀ ਹੁੰਦੇ ਜਾ ਰਹੇ ਨੇ। ਚਾਹੇ ਉਹ ਵੀਡੀਓ ਆ ਗਈਆਂ, ਚਾਹੇ ਉਹ ਆਡੀਓ ਆ ਗਈ, ਚਾਹੇ ਉਹ ਛਤਰੀ ਆ ਗਈ, ਚਾਹੇ ਉਹ ਫੋਟੋਆਂ ਆ ਗਈਆਂ, ਨਕਲੀ ਅਸਲੀ ਸੱਚ ਝੂਠ ਅਜੇ ਵੀ ਸਾਰਾ ਕੁਝ ਦੁਵਿਧਾ ਦੇ ਵਿੱਚ ਹੈ। ਤੇ ਹੁਣ ਕਹਿੰਦੇ ਜੀ ਫੁਟੇਜ ਵੀ ਨਹੀਂ ਮਿਲ ਰਹੀ ਤੇ ਅੰਮ੍ਰਿਤਪਾਲ ਵੀ ਨਹੀਂ ਮਿਲ ਰਿਹਾ, ਫੁਟੇਜ ਵੀ ਗਾਇਬ ਹੈ ਤੇ ਅੰਮ੍ਰਿਤਪਾਲ ਵੀ ਗਾਇਬ ਹੈ ਤੇ ਦੋਵਾਂ ਦੀ ਭਾਲ ਯੂਪੀ 'ਚ ਹੈ। ਦੀਪਕ ਜੀ ਲੱਗ ਕੀ ਰਿਹਾ ਲੋਕਾਂ ਨੂੰ, ਤੁਹਾਨੂੰ, ਤੁਹਾਡੇ ਸੋਰਸਿਸ ਜਾਂ ਕੋਈ ਹੋਰ ਆਲੇ ਦੁਆਲੇ ਕੀ ਆਖਦੇ ਨੇ ਵੀ ਹੈ ਕਿੱਥੇ ਅੰਮ੍ਰਿਤਪਾਲ ਸਿੰਘ? ਕਿਸੇ ਨੂੰ ਕੁਝ ਆਈਡੀਆ ਹੈ? ਸੋਰਸ ਦੇ ਹਵਾਲੇ ਨਾਲ ਤਾਂ ਜਿੰਨੇ ਕੁ ਚਰਚਾਵਾਂ ਨਿਕਲੀਆਂ, ਚਾਹੇ ਉਹ ਸਰਕਾਰੀ ਦਰਬਾਰੇ, ਚਾਹੇ ਉਹ ਪੁਲਿਸ ਤੱਕ ਤੁਹਾਡਾ ਜੋ ਹਵਾਲੇ ਹੁੰਦੇ ਨੇ, ਜਾਂ ਸੈਂਟਰ ਦੀਆਂ ਏਜੰਸੀਆਂ ਦੇ ਵੱਲ ਜੋ ਕੁਛ ਨੇ, ਉਹਨਾਂ ਦੇ ਹਵਾਲੇ ਜਿੰਨਾ ਕੁ ਪਤਾ ਲੱਗ ਰਿਹਾ ਉਹ ਤਾਂ ਇਹ ਹੈ ਕਿ ਇੱਕ ਵਾਰ ਉਹ ਯੂਪੀ ਗਿਆ ਤੇ ਉੱਥੋਂ ਨਿਕਲ ਕੇ ਪੰਜਾਬ ਆਇਆ। ਠੀਕ ਹੈ। ਤੇ ਇੱਕ ਵਾਰ ਇਹ ਵੀ ਚਰਚਾ ਆਈ ਕਿ ਹਾਂ ਉਹ ਸੰਪਰਕ ਵੀ ਕੁਝ ਤਰ੍ਹਾਂ ਰਾਹੀਂ ਸਾਧਿਆ ਗਿਆ ਕਿ ਆਪਾਂ ਸਰੈਂਡਰ ਕਰ ਦਈਏ। ਪਰ ਉਹ ਤੋਂ ਬਾਅਦ ਜਿਹੜੀ ਦੂਸਰੀ ਵੀਡੀਓ ਆਈ ਉਸ ਦੇ ਵਿੱਚ ਜਿਵੇਂ ਉਹ ਖੜਕਾ ਤੇ ਬੜਕ, ਦਬਕਾ ਤੇ ਉਹ ਚੜ੍ਹਤ ਉਹ ਬਰਕਰਾਰ ਸੀ ਪਹਿਲੀ ਵੀਡੀਓ ਦੇ ਮੁਕਾਬਲੇ। ਤੇ ਉਸ ਨੇ ਉਹਨੂੰ ਦਿਖਾਇਆ ਕਿ ਉਹ ਇੱਕ ਸੇਫ ਜ਼ੋਨ ਦੇ ਵਿੱਚ ਹੈ। ਹੁਣ ਉਹ ਕਿਹਦੇ ਆਸ਼ੀਰਵਾਦ ਨਾਲ ਹੈ? ਉਹ ਥਾਪੜਾ ਕਿਹਦਾ? ਕੀ ਉਹ ਕੋਈ ਰਾਜਨੀਤਿਕ ਤਾਕਤ ਦਾ ਸਹਾਰਾ ਮਿਲਿਆ, ਜਾਂ ਉਹਨੂੰ ਲੱਗਿਆ ਕਿ ਹੁਣ ਮੈਂ ਇਹ ਕੰਧਾਂ ਕੌਲਿਆਂ 'ਚ ਸੇਫ ਹਾਂ? ਉਹ ਕਿੱਥੇ ਦੀ ਮਤਲਬ ਕਿ ਉਸ ਨੇ ਕਈ ਸਵਾਲ ਫਿਰ ਨਵੇਂ ਖੜੇ ਕਰ ਦਿੱਤੇ। ਸੋ ਇਸ ਲਈ ਅੱਜ ਦੀ ਤਰੀਕ ਦੇ ਵਿੱਚ ਉਹ ਪੰਜਾਬ ਹੈ, ਹਰਿਆਣਾ ਹੈ, ਯੂਪੀ ਹੈ, ਇਹ ਤਾਂ ਕਹਿਣਾ ਬਹੁਤ ਔਖਾ। ਜੇਕਰ ਉਹ ਏਜੰਸੀਆਂ ਜਿਹੜੀਆਂ ਕਹਿੰਦੀਆਂ ਅਸੀਂ ਪੈਡ ਨੱਪਦੀਆਂ ਫਿਰਦੀਆਂ ਉਹਨਾਂ ਨੂੰ ਨਹੀਂ ਇਹ ਪੁਖਤਾ, ਤਾਂ ਸਾਨੂੰ ਤਾਂ ਕਿੱਥੋਂ ਜਾਣਕਾਰੀ ਮਿਲੇਗੀ? ਇਸ ਲਈ ਜਿਹੜੇ ਚੈਨਲ ਵਾਲੇ ਹਵਾ 'ਚ ਤੀਰ ਮਾਰਦੇ ਨੇ ਉਹ ਬਿਲਕੁਲ ਝੂਠ ਹੈ ਜੀ। ਸੋ ਕਈ ਵਾਰ ਤਾਂ ਉਹਨਾਂ ਤੋਂ ਜੋ ਏਜੰਸੀਆਂ ਚਾਹੁੰਦੀਆਂ ਹੁੰਦੀਆਂ ਨੇ ਉਹ ਕਹਾ ਲੈਂਦੀਆਂ ਨੇ,
ਉਹਨਾਂ ਨੂੰ ਕੱਚੀ ਪੱਕੀ ਹੋਈ ਜੀ ਖਬਰ ਦੇ ਕੇ। ਸੋ ਇਸ ਲਈ ਅੱਜ ਦੀ ਤਰੀਕ ਚੋਂ ਕਿੱਥੇ ਹੈ, ਫੜ ਲਿਆ ਨਹੀਂ ਫੜਿਆ, ਆਪਣੇ ਹੀ ਘੇਰੇ 'ਚ ਆਪ ਹੀ ਉਹਨੂੰ ਰਾਹ ਦਿੱਤਾ ਜਾ ਰਿਹਾ, ਆਪ ਹੀ ਉਸ ਨੂੰ ਜਾਣ ਆਉਣ ਦਿੱਤਾ ਜਾ ਰਿਹਾ। ਉਸ ਮਾਮਲੇ ਨੂੰ ਕਦੋਂ ਹਵਾ ਦੇ ਦੇਣੀ ਹੈ, ਕਦੋਂ ਠੰਡਾ ਕਰ ਦੇਣਾ। ਸੋ ਇਹ ਸਾਰਾ ਕੋਈ ਪਲਾਨ ਚੱਲ ਰਿਹਾ ਪਿੱਛੇ, ਜਾਂ ਸੱਚਮੁੱਚ ਉਹ ਪੁਲਿਸ ਦੀ ਗ੍ਰਿਫਤ ਤੋਂ ਦੂਰ ਹੈ ਤੇ ਅਦਾਲਤ 'ਚ ਪੁਲਿਸ ਕੁਝ ਆਪਣੀ ਜਾਨ ਬਚਾਉਣ ਲਈ ਕਹਿੰਦੀ ਹੈ, ਜਾਂ ਹਕੀਕਤ 'ਚ ਉਹਨਾਂ ਕੋਲ ਹੈ ਪਰ ਅਦਾਲਤ ਝੂਠ ਬੋਲਦੀ ਹੈ। ਇਹ ਪਹਿਲੂ ਅਜੇ ਵੀ ਕਿੰਨੇ ਹੀ ਸਵਾਲ ਖੜੇ ਨੇ। ਪਰ ਹਾਂ, ਇਹ ਗੱਲ ਦਰੁਸਤ ਹੈ ਕਿ ਉਹ ਪੰਜਾਬ 'ਚੋਂ ਨਿਕਲ ਕੇ ਵੀ ਗਿਆ ਸੀ ਤੇ ਪੰਜਾਬ ਪਰਤਿਆ ਵੀ ਸੀ। ਦੀਪਕ ਜੀ, ਮਾਫੀ ਚਾਹੁੰਦਾ ਮੈਂ ਥੋੜਾ ਜਿਹਾ ਹੋਰ ਇਸ ਦੇ ਉੱਤੇ, ਉੱਥੇ ਦੀ ਜਿਹੜੀ ਪੱਤਰਕਾਰੀ ਦੇ ਉੱਤੇ ਵੀ ਕਈ ਸਵਾਲ ਆ। ਐਚਟੀ ਨੇ ਜਿਹੜੀ ਖਬਰ ਜਿਹੜੀ ਇੱਕ ਲਾਈ ਸੀ, ਆਈ ਥਿੰਕ ਦਲਜੀਤ ਕਲਸੀ ਨੂੰ ਲੈ ਕੇ ਵੀ, ਤੇ ਅੰਮ੍ਰਿਤਪਾਲ ਨੂੰ ਲੈ ਕੇ ਮੈਮੋਰੈਂਡਮ ਤੇ ਹੋਰ ਕਈ ਕੁਛ ਜਿਹੜਾ ਉਹਨਾਂ ਨੇ ਛੇੜਿਆ। ਹੁਣ ਉੱਥੇ ਦਾ ਜਿਹੜਾ ਅੱਗ ਲਾਊ ਮੀਡੀਆ ਆ, ਉਹ ਲਾਰੈਂਸ ਬਿਸ਼ਨੋਈ ਤੇ ਇਹਨਾਂ ਨੂੰ ਆਮਣੇ ਸਾਹਮਣੇ ਕਰਕੇ ਦਿਖਾ ਰਿਹਾ। ਬਿਸ਼ਨੋਈ ਨੂੰ ਇੱਕ ਨੈਸ਼ਨਲਿਸਟ ਦੇ ਤੌਰ ਦੇ ਉੱਤੇ ਜਿਹੜਾ ਉਹ ਪੇਸ਼ ਕੀਤਾ ਜਾ ਰਿਹਾ ਹੈ। ਕੀ ਹੈ ਲੋਕਾਂ ਦੇ ਵਿੱਚ ਚਰਚਾ ਕਿੱਦਾਂ ਇਸ ਨੂੰ ਲੈ ਕੇ? ਸੁਹਿਰਦ ਲੋਕਾਂ ਨਹੀਂ, ਨੂੰ ਤਾਂ ਮੈਂ ਆਮ ਸਮਝਦਾ ਲੋਕ, ਸਧਾਰਨ ਲੋਕ, ਚਿੰਤਤ ਲੋਕ, ਧਿਰਾਂ, ਚਾਹੇ ਉਹ ਕਿਸੇ ਵਰਗ, ਕਿਸੇ ਫਿਰਕੇ, ਕਿਸੇ ਧਰਮ ਤੋਂ ਆਉਂਦੇ ਨੇ, ਉਹਨਾਂ ਦੇ ਮਨਾਂ 'ਚ ਇਹ ਸਵਾਲ ਜ਼ਰੂਰ ਖੜਾ ਹੈ ਕਿ ਗੈਂਗਸਟਰ ਹੈ ਫਿਰ ਉਹ ਵੀ ਤਾਂ ਲਾਰੈਂਸ ਬਿਸ਼ਨੋਈ, ਉਹ ਦੇਸ਼ ਭਗਤ ਕਿਵੇਂ ਹੋ ਸਕਦਾ, ਉਹ ਰਾਸ਼ਟਰਵਾਦੀ ਕਿਵੇਂ ਹੋ ਸਕਦਾ ਹੈ ਨਾ? ਮਤਲਬ ਤਿਲਕ ਲਾਉਣ ਨਾਲ ਥੋੜਾ ਕੋਈ ਦੇਸ਼ ਭਗਤ ਬਣ ਜਾਂਦਾ। ਤੇ ਇਸ ਲਈ ਉੱਥੇ ਉਹ ਸਵਾਲ ਉਹਨਾਂ ਦੇ ਮਨਾਂ 'ਚ ਖੜੇ ਨੇ ਕਿ ਜਿਹਨੇ ਆਪ ਇਹੋ ਜਿਹੇ ਕੰਮ ਕੀਤੇ ਨੇ, ਲੁੱਟਾਂ ਖੋਹਾਂ, ਜੇ ਉਹ ਜਿਹੜਾ ਵੀਡੀਓ 'ਚ ਆਪਣੀਆਂ ਇੰਟਰਵਿਊਆਂ 'ਚ ਸਾਫ਼ ਕਹਿੰਦਾ ਕਿ ਹਾਂ ਅਸੀਂ ਸਾਡੇ ਆਹ ਨਿਸ਼ਾਨੇ ਤੇ ਨੇ, ਅਸੀਂ ਇਹਨੂੰ ਐਂ ਕਰਾ ਦਾਂਗੇ, ਉਹਨੂੰ ਆਹ ਕਰ ਦਾਂਗੇ, ਅਸੀਂ ਆਹ ਕੀਤਾ, ਉੱਥੋਂ ਸੁਨੇਹਾ ਆਇਆ, ਉੱਥੋਂ ਇਹਦੇ ਲਈ ਆਇਆ। ਸੋ ਉਹਦੇ ਬਾਰੇ ਤੁਸੀਂ ਉਹਨੂੰ ਕਿਵੇਂ ਕਹਿ ਸਕਦੇ ਹੋ? ਪਰ ਇਹ ਸਵਾਲ ਜ਼ਰੂਰ ਲੋਕਾਂ ਦੇ ਮਨਾਂ 'ਚ ਖੜਾ ਕਿ ਜਨਾਬ ਅਜੇ ਤੱਕ ਉਹਦੀ ਦੂਜੀ ਵੀਡੀਓ, ਉਹਦੀ ਦੂਜੀ ਇੰਟਰਵਿਊ ਜਿਹੜੀ ਆਈ ਸੀ, ਉਹ ਤੋਂ ਬਾਅਦ ਤੱਥ ਉਹਦੇ ਵੀ ਨਹੀਂ ਦੱਸੇ, ਸਫਾਈ ਉਹਦੀ ਵੀ ਨਹੀਂ ਦਿੱਤੀ, ਪੱਖ ਉਹਦਾ ਵੀ ਨਹੀਂ ਸਰਕਾਰ ਨੇ ਦਿੱਤਾ, ਜਵਾਬ ਉਹਦਾ ਵੀ ਨਹੀਂ ਆਇਆ ਜੀ। ਸੋ ਇਸ ਲਈ ਜੇਕਰ ਇਹ ਸਵਾਲ ਖੜਾ ਕਿ ਪੁਲਿਸ ਅੰਮ੍ਰਿਤਪਾਲ ਨੂੰ ਨਹੀਂ ਫੜ ਪਾ ਰਹੀ, ਇਹ ਪੁਲਿਸ ਦੀ ਨਾਕਾਮੀ ਹੈ, ਤਾਂ ਉਹੀ ਪੁਲਿਸ, ਉਹੀ ਸਰਕਾਰ ਇਹ ਵੀ ਨਹੀਂ ਦੱਸ ਪਾ ਰਹੀ ਕਿ ਲਾਰੈਂਸ ਨੂੰ ਇੰਟਰਨੈਟ ਕੌਣ ਉਪਲਬਧ ਕਰਾ ਰਿਹਾ। ਕਹਿੰਦੇ ਜੀ ਇਹਦੀ ਦੂਜੀ ਇੰਟਰਵਿਊ ਦੇ ਵਿੱਚ ਪੁਲਿਸ ਨੂੰ ਪਤਾ ਲੱਗਾ ਕਿਸੇ ਧਾਰਮਿਕ ਥਾਂ ਤੇ, ਕਿਉਂਕਿ ਪਿੱਛੇ ਕਹਿੰਦੇ ਕੀਰਤਨ ਦੀ ਆਵਾਜ਼ ਸੁਣੀ ਸੀ। ਅੱਛਾ, ਇੱਥੇ ਤਾਂ ਆਵਾਜ਼ ਸੁਣੀ ਸੀ, ਲਾਰੈਂਸ ਨੇ ਤਾਂ ਆਪਣੀ ਉਹ ਦਿਖਾਈ ਸੀ ਬੈਰਕ, ਕੈਮਰਾ ਘੁਮਾ ਕੇ, ਤੇ ਉਹ ਅਜੇ ਤੱਕ ਬੈਰਕ ਨਹੀਂ ਲੱਭੀ ਕਿ ਕਿਹੜੀ ਬੈਰਕ ਸੀ, ਕਿਹੜੀ ਜੇਲ੍ਹ ਦੀ ਸੀ। ਸੋ ਇਸ ਲਈ ਇਹ ਵੀ ਕੋ ਹੈ ਕਿ ਕਿਹਨੂੰ ਹੀਰੋ ਬਣਾ ਰਹੇ ਨੇ ਫਿਲਮ ਦੇ ਵਿੱਚ ਤੇ ਕਿਹਨੂੰ ਜ਼ੀਰੋ ਬਣਾ ਰਹੇ ਨੇ, ਤੇ ਕਿਹਨੂੰ ਕਿੰਨਾ ਚੱਕਣਾ ਹੈ, ਕਿੰਨਾ ਦਿਖਾਉਣਾ ਹੈ, ਕਿੰਨਾ ਵੇਚਣਾ ਹੈ, ਕਿੰਨਾ ਭੰਡਣਾ ਹੈ। ਜੇਕਰ ਤੁਹਾਨੂੰ ਲੱਗਦਾ ਹੈ ਕਿ ਕੋਈ ਮਾਨਵਤਾ ਦੇ ਵਿਰੋਧੀ ਹੈ, ਫਿਰ ਉਹਦੀ ਧਰਮ ਜਾਤ ਨਾ ਦੇਖੋ। ਤੇ ਜੇਕਰ ਕੋਈ ਤੁਹਾਨੂੰ ਲੱਗਦਾ ਹੈ ਕਿ ਦੇਸ਼ ਹਿੱਤ ਦੇ ਵਿੱਚ ਹੈ, ਫਿਰ ਬਿਠਾ ਲਓ ਉਹਨੂੰ ਗੱਦੀਆਂ ਦੇ ਉੱਤੇ ਭਾਈ, ਫਿਰ ਉਸ ਨੂੰ ਆਜ਼ਾਦ ਕਰਾ ਕੇ ਮੁੱਖ ਮੰਤਰੀ, ਪ੍ਰਧਾਨ ਮੰਤਰੀ ਦੀ ਗੱਦੀਆਂ ਦੇ ਦਿਓ। ਸੋ ਇਸ ਲਈ ਇਹ ਆਮ ਲੋਕਾਂ ਦੇ ਲਈ ਲਾਰੈਂਸ ਹੈ ਤੇ ਅੰਮ੍ਰਿਤਪਾਲ ਹੈ, ਤੇ ਦੋਵਾਂ ਦੇ ਲੋਕ ਚਾਹੁੰਦੇ ਨੇ ਕਿ ਦੋਏ ਬੰਦੇ ਸਿਰਜਰਤਾ ਨਾਲ, ਜੇਕਰ ਮਤਲਬ ਕਿ ਕੋਈ ਗਲਤੀ ਕੀਤੀ ਹੈ ਤਾਂ ਉਹਦੇ ਲਈ ਸਾਹਮਣੇ ਆਉਣ, ਜੇਕਰ ਨਹੀਂ ਗਲਤੀ ਕੀਤੀ ਤਾਂ ਸਾਹਮਣੇ ਆਉਣ। ਜੀ।